अस्सलाम वालेकुम। अस्सलाम वालेकुम। वालेकुम अस्सलाम। जी मिशाल जी आ गए ने। हाँ जी बिल्कुल जी, बिस्मिल्लाह जी आए ਨੂੰ ਤੇ ਅੱਜ ਅਸੀਂ ਇਸ਼ਕ ਦੀਆਂ ਮੰਜ਼ਲਾਂ ਪੁੱਛ ਰਹੇ ਹਾਂ जी। ਤੇ ਯਕੀਨੀ ਤੌਰ ਤੇ ਸਾਡੀ ਪਰੇਸ਼ਾਨੀ ਔਰ ਸਾਡੀ ਮੰਜ਼ਿਲ ਆਸਾਨ ਕਰੋਗੇ। ਨਾ ਕਰੋ ਤੁਸੀਂ ਸਾਡੀ ਮੁਸ਼ਕਿਲਾਂ ਆਸਾਨ ਕਰ ਦਿਓ ਤੇ ਫਿਰ ਸਾਡੇ ਤੇ ਪਾ ਦਿੰਦੇ ਹੋ ਤੇ ਇੰਜ ਨਾ ਕਰੋ ਕਿ ਤੁਸੀਂ ਜਦੋਂ ਇਸ਼ਕ ਦੀ ਗੱਲ ਕੀਤੀ ਤੇ ਯਕੀਨ ਮੰਨੋ ਪਤਾ ਨਹੀਂ ਦਿਲ ਇੰਜ ਕੰਬਣ ਜਿਹਾ ਲੱਗ ਜਾਂਦਾ ਤੇ ਪਤਾ ਨਹੀਂ मैं ਜਦੋਂ ਸੱਚੀ ਬੈਣੀ ਨਾ ਤੁਹਾਡਾ ਸ਼ੋਅ ਸੁਣਨ ਤੇ ਦਿਲ ਵਿੱਚ ਧੜਕਾ ਜਿਹਾ ਲੱਗ ਜਾਂਦਾ ਅਸੀਂ ਆਹਿਸਤਾ 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 ਠੀਕ ਹੁੰਦਾ ਤੇ ਕਿਉਂਕਿ ਪਤਾ ਨਹੀਂ ਅਸੀਂ ਸਾਰੇ ਇੰਨੇ ਅੱਛੇ ਨਹੀਂ ਹੈ ਨਾ ਤੇ ਫਿਰ ਜਦੋਂ ਸਾਨੂੰ ਚੰਗਾ ਸੁਣਨ ਨੂੰ ਮਿਲਦਾ ਤੇ ਫਿਰ ਅਸੀਂ ਡਰਨੇ ਕਿ ਅਸੀਂ ਤੇ ਹੈ ਹੀ ਨਹੀਂ ਅਸੀਂ ਬਣਨੇ ਆ ਪਰ ਅਸੀਂ ਹੈ ਨਹੀਂ ਅੱਲਾ ਕਰੀਏ ਕਿ ਅਸੀਂ ਇਸ ਤਰ੍ਹਾਂ ਹੋ ਜਾਈਏ ਚੰਗੇ ਚੰਗੇ ਆਮੀਨ 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 ਆਮੀਨ। अच्छा, मंजिलों के बारे में गल कर रहे हैं, क्या इश्क ਦੀਆਂ ਮੰਜ਼ਲਾਂ ਹੁੰਦੀਆਂ ਨੇ? ਮੈਨੂੰ ਨਹੀਂ ਲੱਗਦਾ ਕਿਉਂਕਿ ਯਕੀਨ ਮੰਨੋ ਜਿਵੇਂ ਸਭ ਮੈਂ ਤੇ ਨਾ ਜਦੋਂ ਬਹਿਨੀ ਹੈ ਨਾ ਬਾਹਰ ਤੇ ਇੱਕ ਆਵਾਜ਼ ਮੈਨੂੰ ਆਉਂਦੀ ਹੈ। ਅੱਛਾ ਠੀਕ ਹੈ ਉਹ ਮੈਨੂੰ ਨਹੀਂ ਪਤਾ ਤੇ ਉਹ ਮੈਨੂੰ ਆਪਣੇ ਵੱਲ ਖਿੱਚਦੀ ਵੀ ਹੈ। ਹਾਂ ਤੇ ਮੈਨੂੰ ਲੱਗਦਾ ਕਿ ਉਹ ਅਸਲ ਇਸ਼ਕ ਉਹ ਹੈ ਜਿਹੜਾ ਕਹਿੰਦਾ ਮੈਂ ਨਹੀਂ ਸਭ ਤੂੰ और तू तो आवाज आती है तो मैं भी आवाज ਉਹਦੇ ਚ ਮੁੱਕ ਜਾਂਦੀ ਹੈ ਤੇ ਫਿਰ ਇੱਥੋਂ ਇਸ਼ਕ ਸ਼ੁਰੂ ਹੋਇਆ ਤੇ ਫਿਰ ਇੱਥੇ ਇਸ਼ਕ ਖਤਮ ਹੋ ਗਿਆ ਨਾ ਜਦੋਂ ਤੂੰ ਤਾਂ ਗੱਲ चली गई और मैं खत्म हो गई तो मंजिला नीचे कितने आ गई रह गई वो तो फिर सारी मंजिला पार हो गई है ना। अच्छा वो तो असि मंजिला सारी पार होके तू निकलिया ना बिल्कुल तो फिर वो मंजिला गिनिया नहीं जाती है यकीन मनो ਉਹਦੇ ਚ ਲੱਗਦਾ ਕਿ ਬਸ ਅਸੀਂ ਨਿਕਲ ਆਏ ਜਦੋਂ ਨਿਕਲ ਗਏ ਤਾਂ ਤੂੰ ਹੋ ਗਏ ਵਰਨਾ ਉਸ ਤੋਂ ਪਹਿਲੇ ਮੈਂ ਅਸੀਂ ਕਰਨੇ ਮੈਂ ਨਿਕਲ ਜਾਣੀ ਚਾਹੀਦੀ ਹੈ ਤੇ ਫਿਰ ਸਾਰੀ ਮੰਜ਼ਿਲਾਂ ਅਸੀਂ ਲੇਕਿਨ ਸਾਡੇ ਬੋਲੀ ਨੇ ਜਿਹੜੇ ਕਿ ਪੂਰੀ ਮਰੀਦੀ ਦਾ ਸਿਲਸਿਲਾ ਹੈ ਔਰ ਉਸ ਸਿਲਸਿਲੇ ਵਾਲੇ तमाम तर ਲੋਕ ਜਿਹੜੇ ਨੇ ਜੀ ਉਹ ਕਾਇਲ ਨੇ ਇਹਨਾਂ ਮੰਜ਼ਿਲਾਂ ਦੇ ਔਰ ਉਹਦੇ ਵਾਸਤੇ ਬਹੁਤ ਸਾਰੀਆਂ ਮਿਸਾਲਾਂ ਵੀ ਦਿੰਦੇ ਨੇ। ਬਿਲਕੁਲ ਦੇਖੋ ਉਹ ਮੰਜ਼ਿਲਾਂ ਹੋਣਗੀਆਂ ਮੈਂ ਤਾਂ ਕਹਿ ਨਹੀਂ ਹੈ लेकिन वो मंजिला जो कौन किस तरह निकलता है और किस तरह हो होके निकला है ये तो फिर ਉਹਦੇ ਤੇ ਬੀਤੀ ਦਾ ਪਤਾ ਹੈ ਨਾ ਉਹਨੂੰ ਜਿਹਦੇ ਤੇ ਬੀਤ ਜਾਂਦੀ ਹੈ ਉਹਨੂੰ ਪਤਾ ਚੱਲਦਾ ਅੱਛਾ ਇਹਦੇ ਤੇ ਨਿਕਲ ਤੇ ਕੁਝ ਇਹੋ ਜਿਹੇ ਖੁਸ਼ਕਿਸਮਤ ਹੁੰਦੇ ਨੇ ਕਿ ਜਿਹਨੂੰ ਪਤਾ ਨਹੀਂ ਲੱਗਦਾ ਨਿਕਲਦੇ ਜਾਂਦੇ ਬਸ ਉੱਚ ਨਿਕਲ ਹੀ ਜਾ ਰਹੇ ਹੁੰਦੇ ਤੇ ਉਹਨਾਂ ਤੇ ਖਾਸ ਕੋਈ ਸ਼ਾਇਦ ਕਰਮ ਹੁੰਦਾ जिस तरह लागे सो भी जानी लेकिन मुशाहिदात के अमल की भी गल करते हैं शायद वो मुशाहिदात ਨੂੰ ਇੱਕ ਸਟੇजेस ਜਿਹੜੀਆਂ ਨੇ ਉਹਦੇ ਵਿੱਚ ਸ਼ਾਇਦ ਤਕਸੀਮ ਕਰ ਦਿੰਦੇ ਨੇ ਜਾਂ ਉਹਦੀ ਸਟੈਪ ਬਾਈ ਸਟੈਪ ਜਿਹੜਾ ਉਹਦੀ ਉਹ ਦਰਜਾਬੰਦੀ ਕਰ ਦਿੰਦੇ ਨੇ। ਤੇ ਕਦੀ ਦੇਖੋ ਦਰਜਾਬੰਦੀ ਕੀਤੀ ਤੇ ਫਿਰ ਇੱਥੇ ਵੀ ਤੂੰ ਦੀ ਆਵਾਜ਼ ਕਿਸ ਤਰ੍ਹਾਂ ਆਈ ਇਸ ਤਰ੍ਹਾਂ ਤੇ ਨਹੀਂ ਆ ਗਈ ਨਾ ਉਹ ਸਟੇजेस ਵੀ ਤੇ ਹੋਈਆਂ ਨਾ ਕਿਸ ਤਰ੍ਹਾਂ ਉੱਥੇ ਤੱਕ ਪਹੁੰਚੇ ਗਏ ਉਹਦੇ ਚ ਪਿਸ ਕੇ ਉਹਦੇ ਚ ਆਪਣੇ ਆਪ ਨੂੰ ਸੁਣਾ ਕਰਕੇ ਨਿਕਲ ਕੇ ਆਏ ਨਾ ਤੇ ਸਾਰੀ ਸਟੇजेस ਹੀ ਠੀਕ ਹੈ ਨਾ और फिर एक ਉਹਦੇ ਚ ਤੂੰ ਨਿਕਲਿਆ ਨਾ ਤੇ ਫਿਰ ਇਹ ਵੀ ਤਾਂ ਵੇਖੋ ਬਿਲਕੁਲ तू ਜਦੋਂ ਹੋ ਜਾਵੇ ਤੇ ਫਿਰ ਤੇ ਸਾਰਾ ਰੌਲਾ ਮੇਰੇ ਖਿਆਲ ਹੈ ਨਾ ਉਹ ਸਾਰੀ ਸਟੇजेस ਪਾਰ ਹੋ ਜਾਂਦੀਆਂ ਨਾ ਤੇ ਫਿਰ ਉਹਦੇ ਚ ਅਸੀਂ ਮਤਲਬ ਸਮਝੇ ਕਿ ਪੂਰੇ ਹੋ ਗਿਆ ਨਾ ਪੂਰਾ ਹੋ ਗਿਆ ਕੰਮ ਫਿਰ ਉਹ ਮਤਲਬ ਤੁਸੀਂ ਯਕੀਨ ਮੰਨੋ ਕਿ ਮੈਨੂੰ ਕਦੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਪਤਾ ਨਹੀਂ ਕਿਹੜੀ ਚੀਜ਼ ਹੈ ਜਿਹੜੀ ਆਪਣੇ ਵੱਲ ਖਿੱਚੀ ਜਾਂਦੀ ਹੈ। ਠੀਕ ਹੈ ਤੇ ਮੈਂ ਤਾਂ ਅਨੀ ਦੇ ਇਸ਼ਕ ਦੀ ਕੋ ਕਰਨੀ ਹੈ ਨਾ ਕਿਉਂਕਿ ਇਹ ਸਾਡੇ ਅੰਦਰ ਹੁੰਦਾ ਹੈ ਉਹ ਬੂਟੀ ਸਾਡੇ ਅੰਦਰ ਜੇ ਲੱਗੀ ਨਹੀਂ ਹੋਏਗੀ ਫਿਰ ਕੁਝ ਹੋਰ ਹੋਏਗਾ ਨਹੀਂ। ਬੂਟੀ ਜਦੋਂ ਮੁਸ਼ਕ ਮਚਾਉਂਦੀ ਹੈ ਤੇ ਮੇਰੇ ਖਿਆਲ ਤੇ ਫਿਰ ਉਹ ਜਦੋਂ ਮੁਸ਼ਕ ਮੱਚ ਜਾਂਦਾ ਨਾ ਉਸ ਖੁਸ਼ਬੂ ਤੋਂ ਇਲਾਵਾ ਨਾ ਤਾਂ ਕੋਈ ਖੁਸ਼ਬੂ ਤੁਹਾਡੇ ਕੋਲ ਆ ਸਕਦੀ ਹੈ ਨਾ ਕੋਈ ਰੰਗ ਤੁਹਾਨੂੰ ਜੱਚਦਾ ਹੈ ਕਿਉਂਕਿ ਰੰਗ ਵੀ ਲੱਗ ਜਾਂਦਾ ਹੈ ਉਹ ਖੁਸ਼ਬੂ ਵੀ ਹੁੰਦੀ ਹੈ ਮੁਸ਼ਕ ਜਿਹੜੀ ਹੈ ਹਰ ਪਾਸੇ ਫਿਰ ਵਿਖਰਦੀ ਹੈ। ठीक है फिर कुछ हो रहना नहीं फिर कुछ नहीं रहता बिल्कुल ठीक हो गया। बहुत अच्छा लगा मिसाल गल करके जी ਤੁਸੀਂ ਅੱਜ ਆਪਣੇ ਸ਼ੋਅ ਤੇ ਇੱਕ ਮੇਰਾ ਦਿਲ ਕਰ ਰਿਹਾ ਸੁਣਨ ਨੂੰ ਕਿ ਇੱਕ ਸ਼ਿਕਰਾ ਯਾਰ ਬਣਾਇਆ ਹਾਏ ਮੈਂ ਸ਼ਿਕਰਾ ਯਾਰ ਬਣਾਇਆ ਬਿਲकुल मैं जी कोशिश करना। ओके अल्लाह हाफिज।